ਦਰਸ਼ਕੋ ਬ੍ਰੇਕ ਤੋਂ ਬਾਅਦ ਤੁਹਾਡਾ ਸਵਾਗਤ ਹੈ ਜੀ ਡਾਕਟਰ ਸਾਹਿਬ। ਹਮੇਸ਼ਾ ਇਸ ਤਰ੍ਹਾਂ ਅੱਜ ਵੀ ਆਪਾਂ ਫੇਸਬੁੱਕ ਮੈਸੇਜ ਲਵਾਂਗੇ ਪਹਿਲਾਂ, ਉਸ ਤੋਂ ਬਾਅਦ ਅੱਜ ਦਾ ਜੋ ਐਂਡ ਵਾਲਾ ਇਸ਼ੂ ਹੈ ਉਹ ਹੋਵੇਗਾ ਜੀ ਡਾਕਟਰ ਸਾਹਿਬ। ਆਈਪੈਡ ਤੇ ਤਾਂ ਰਿਟਰੀਵ ਕਰਨ 'ਚ ਦਿੱਕਤ ਹੋ ਰਹੀ ਹੈ ਜੀ, ਪਰ ਮੈਂ ਸੈੱਲ ਫੋਨ ਤੇ ਲੈ ਸਕਦਾ। ਔਰ ਮੈਂ ਵੀਰ ਕਸ਼ਮੀਰ ਵਿਰਕ ਲਿਖਦੇ ਨੇ, ਡਾਕਟਰ ਸਾਹਿਬ ਤੁਹਾਨੂੰ ਤੇ ਸਾਰੀ ਟੀਮ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਖਾਲਿਸਤਾਨ ਜ਼ਿੰਦਾਬਾਦ 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 ਜ਼ਿੰਦਾਬਾਦ। ਬਹੁਤ ਸ਼ੁਕਰੀਆ ਵਿਰਕ ਸਾਹਿਬ ਜੀ। ਜੈਸ ਭੰਡਾਰ ਲਿਖਦੇ ਨੇ, ਡਾਕਟਰ ਸਾਹਿਬ ਗੁੱਡ ਜੌਬ, ਖਾਲਿਸਤਾਨ ਜ਼ਿੰਦਾਬਾਦ। ਬਹੁਤ ਸ਼ੁਕਰੀਆ। ਫਿਰ ਸਿੰਘ ਸਾਹਿਬ ਲਿਖਦੇ ਨੇ, ਨੀਲਮ ਭੈਣ ਜੀ ਯੂ ਆਰ ਜੈਂਟਲ ਲੇਡੀ, ਥੈਂਕ ਯੂ ਫॉर द ਕੰਪਲੀਮੈਂਟ ਜੀ। ਸਾਨੂੰ ਕਹਿੰਦੇ ਨੇ ਡਾਕਟਰ ਸਾਹਿਬ ਯੂ ਆਰ ਪਰਫੈਕਟ ਸਪੋਕਸਮੈਨ ਫॉर ਅਸ। ਬਹੁਤ ਸ਼ੁਕਰੀਆ ਸਿੰਘ ਸਾਹਿਬ। ਮਲਕੀਤ ਸਿੰਘ ਖਾਲਿਸਤਾਨ ਜ਼ਿੰਦਾਬਾਦ। ਅਮਰਜੀਤ ਸਿੰਘ ਫਾਰਮਰ ਨੀਲਮ ਜੀ ਸਤਿ ਸ੍ਰੀ ਅਕਾਲ। ਅੰਮ੍ਰਿਤਪਾਲ ਸਿੰਘ ਫਾਰਮਰ, ਅੱਜ ਤਾਂ ਤੁਹਾਡੀਆਂ ਤਾਰੀਫਾਂ ਹੋ ਰਹੀਆਂ ਨੇ। ਥੈਂਕ ਯੂ ਸੋ ਮਚ। ਅਨਹਦ ਨਾਥ ਸਿੰਘ ਲਿਖਦੇ ਨੇ, ਸਾਰੇ ਦੋਸਤਾਂ ਨੂੰ ਬੇਨਤੀ ਹੈ ਕਿ ਅੱਜ ਤੋਂ ਬਾਅਦ TV 84 ਨੂੰ ਕਦੇ ਵੀ ਮਾਇਆ ਵਾਸਤੇ ਬੇਨਤੀ ਨਾ ਕਰਨੀ ਪਵੇ। ਜੇ ਅਸੀਂ ਸਿਰਫ ਬਾਹਰਲੇ 5 ਮਿਲੀਅਨ ਸਿੱਖ ਸਿਰਫ $1 ਵੀ ਮਹੀਨੇ ਦਾ ਪਾਈਏ ਤਾਂ TV 84 CNN ਤੇ ਅਲ ਜਜ਼ੀਰਾ ਨੂੰ ਪਿੱਛੇ ਛੱਡ ਜਾਵੇਗਾ। ਕੀ ਅਸੀਂ ਇਦੋਂ ਵੀ ਗਏ ਗੁਜ਼ਰੇ ਹਾਂ? $1 ਦੀ ਕਾਫੀ ਵੀ ਨਹੀਂ ਆਉਂਦੀ। ਸਾਡੇ ਭੈਣ ਤੇ ਭਰਾ ਦੋਵੇਂ ਹਰ ਰੋਜ਼ ਮਾਇਆ ਦੀ ਘਾਟ ਦੀ ਬੇਨਤੀ ਕਰਦੇ ਹਨ। ਸਾਨੂੰ ਸ਼ਰਮ ਆਉਣੀ ਚਾਹੀਦੀ ਹੈ। ਵੀਰ ਅਨਹਦ ਨਾਥ ਸਿੰਘ ਜੀ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਔਰ ਮੈਂ ਵੀ ਠੀਕ ਮਹਿਸੂਸ ਨਹੀਂ ਕਰਦਾ। ਹੋਰ ਵੀ ਪੰਥ ਦਰਦੀ ਵੀਰ ਜਦੋਂ ਅਸੀਂ ਯੂਬਾ ਸਿਟੀ ਸੀ ਚੰਗਾ ਲੱਗਦਾ ਉਹਨਾਂ ਨੇ ਕਿਹਾ, ਪਰ ਮੈਂ ਕਿਹਾ ਜੀ ਹੁਣ ਕੀ ਕਹਿੰਦੇ ਨੇ ਵੀ ਮਰਦਾ ਕੀ ਨਹੀਂ ਕਰਦਾ ਵਾਂਗ ਹੁੰਦਾ। ਵੀ ਸਾਨੂੰ ਇਹ ਹੈ ਕਿ 5 ਸਾਲ ਤੋਂ ਅਸੀਂ ਤੁਹਾਡੇ ਸਭ ਦੇ ਸਹਿਯੋਗ ਨਾਲ ਇੱਥੋਂ ਤੱਕ ਲੈ ਆਏ ਹਾਂ। ਹੁਣ ਪਿੱਛੇ ਨਹੀਂ ਜਾਣ ਤੇ ਦਿਲ ਕਰਦਾ। ਪਾਛੇ ਪਾਵਨਾ ਦੀਜੀਏ, ਆਗੇ ਹੋਏ ਸੋ ਹੋਏ ਜੀ। ਲੇਕਿਨ ਜੇ ਇਸ ਕਿਸਮ ਦਾ ਹੋ ਜਾਏ, $1 ਵੀ ਪਾ ਦਿਆ ਕਰਨ। ਗੁਰੂ ਨੇ ਬੜੀ ਸਮਰੱਥਾ ਦਿੱਤੀ ਹੈ ਕੌਮ ਨੂੰ। ਔਰ ਸਾਡਾ ਕੇਸ ਸੱਚ ਹੱਕ ਤੇ ਆਧਾਰਿਤ ਹੈ। ਅੱਜ ਦੀਆਂ ਲੜਾਈਆਂ ਮੀਡੀਆ 'ਚ ਹੀ ਲੜੀਆਂ ਜਾਂਦੀਆਂ ਨੇ, ਉੱਥੇ ਹੀ ਜਿੱਤੀਆਂ ਹਾਰੀਆਂ ਜਾਂਦੀਆਂ ਨੇ। ਔਰ ਟੈਲੈਂਟ ਵੀ ਸਿੱਖਾਂ 'ਚ ਬੜਾ। ਮੈਂ ਕਈ ਵਾਰ ਪੰਜਾਬ 'ਚੋਂ ਸਾਨੂੰ ਫੇਸਬੁੱਕ ਤੇ ਕਈਆਂ ਦਾ ਹੁੰਦਾ, ਉਹਨੇ ਆਫਰ ਕੀਤਾ ਹੁੰਦਾ ਕਿ ਜੀ ਅਸੀਂ ਜਰਨਲਿਸਟ ਹਾਂ, ਅਸੀਂ ਕਰਨਾ ਚਾਹੁੰਦੇ ਹਾਂ ਦੂਜਾ, ਪਰ ਜੇ ਤੁਹਾਡੇ ਕੋਲ ਦੇਣ ਨੂੰ ਨਹੀਂ, ਤੁਸੀਂ ਮਿਨੀਮਮ ਨੀਡਸ ਤਾਂ ਕਿਸੇ ਦੀਆਂ ਫੁਲਫਿਲ ਕਰੋਗੇ। ਔਰ ਇਸ ਦੇ ਲਈ ਮੈਂ ਵੀਰ ਅਨਹਦ ਨਾਥ ਸਿੰਘ ਜੀ ਦਾ ਸ਼ੁਕਰੀਆ ਅਦਾ ਕਰਦਾ ਵੀ ਉਹਨਾਂ ਨੇ ਆਵਾਜ਼ ਦਿੱਤੀ ਹੈ ਇਹ ਸਾਰੇ ਨੂੰ। ਔਰ ਜੇ ਇਸ ਕਿਸਮ ਦਾ ਸਾਡੀ ਸਟਰੋਂਗ ਸੋਲਿਡ ਹੈਲਪ ਹੋਏ ਤਾਂ ਹੋਰ ਬਹੁਤ ਕੁਝ ਕਰਨ ਦੇ ਅਸੀਂ TV 84 ਰਾਹੀਂ ਸਮਰੱਥ ਹੈ। ਦੂਸਰੇ ਸੈਕਸ਼ਨ 'ਚ ਵੀ ਮੈਂ ਦੇਖ ਰਿਹਾ ਸੀ ਮੈਸੇਜ ਨੇ। ਦਲਜੀਤ ਸਿੰਘ ਲਿਖਦੇ ਨੇ, ਕ੍ਰਿਸਚੀਅਨ ਪੁਲਿਸ ਆਫਿਸਰ ਮੈਕਸਵੈਲ ਪੈਰਾਰੀਰੀਆ ਐਟ ਨਾਰਥ ਰੈਲੀ ਇੰਟਰਵਿਊ ਲਾਸਟ ਵੀਕ। ਇਹ ਫਿਰ ਪਿਛਲੇ ਹਫ਼ਤੇ ਉਹਨਾਂ ਦਾ ਕੋਈ ਇੰਟਰਵਿਊ ਵੀ ਆਇਆ ਹੋਏਗਾ ਜੀ। ਦਲਜੀਤ ਸਿੰਘ ਫੇਸਬੁੱਕ ਲਾਈਵ ਲਿਖਦੇ ਨੇ, 1984 ਸਿੱਖ ਵਿਰੋਧੀ ਦੰਗੇ ਜਿਨ੍ਹਾਂ ਨੂੰ ਮਨੁੱਖੀ ਅਧਿਕਾਰ ਸੰਸਥਾਵਾਂ ਕਤਲੇਆਮ ਮੰਨਦੀਆਂ ਹਨ 'ਚ ਦਿੱਲੀ ਪੁਲਿਸ ਦੀ ਕਾਰਗੁਜ਼ਾਰੀ ਤੇ ਗੱਲਬਾਤ। ਦਿੱਲੀ ਪੁਲਿਸ ਦੇ ਸਾਬਕਾ ਜੁਆਇੰਟ ਕਮਿਸ਼ਨਰ ਮੈਕਸਵੈਲ ਪੈਰੇਰਾ ਅਤੇ ਪੱਤਰਕਾਰ ਨੌਵੀਂ ਕਬਾਟੀਆ ਨਾਲ BBC ਦੇ ਖੁਸ਼ਹਾਲ ਲਾਲੀ। ਸੋ ਜ਼ਾਹਰ ਹੈ ਇਹ ਸਟੋਰੀ BBC ਤੇ ਆਈ ਹੋਏਗੀ, ਪਰ ਸਮਹੋ ਮੈਂ BBC ਦੀ ਪੰਜਾਬੀ ਸਰਵਿਸ ਵੀ ਦੇਖੀ ਹੈ, ਮੈਨੂੰ ਨਹੀਂ ਨਜ਼ਰ ਆਈ। ਤੇ ਬੇਅੰਤ ਸਿੰਘ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜਿਮੀ ਸਿੰਘ ਢੱਲੋਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹਾਕਮ ਸੇਖੋਂ ਕਹਿੰਦੇ ਨੇ, ਅੱਜ ਤੋਂ ਪਹਿਲਾਂ ਕਦੇ ਨਹੀਂ ਸੁਣੀ ਮੈਕਸ ਦੀ ਕਹਾਣੀ। ਔਰ ਦਲਜੀਤ ਸਿੰਘ ਹੋਰਾਂ ਨੇ ਲਿੰਕ ਵੀ ਭੇਜਿਆ, ਮੈਂ ਬਾਅਦ ਦੇ ਵਿੱਚ ਇਹਨੂੰ ਦੇਖਾਂਗਾ। ਅਮਰਜੀਤ ਸਿੰਘ ਖਾਲਿਸਤਾਨੀ ਦਾ ਕਾਫੀ ਲੰਬਾ ਮੈਸੇਜ ਹੈ। ਡਾਕਟਰ ਸਾਹਿਬ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਤੁਹਾਡਾ ਧਿਆਨ ਵਰਲਡ ਸਿੱਖ ਪਾਰਲੀਮੈਂਟ ਬਣਾਉਣ ਵੱਲ ਦਿਵਾਉਣਾ ਚਾਹੁੰਦਾ ਹਾਂ, ਜਿਸ ਦਾ ਪਹਿਲਾ ਸੁਝਾਅ ਤੁਹਾਡੇ ਦੂਰਅੰਦੇਸ਼ੀ ਸਦਕਾ ਹੀ ਸਰਬੱਤ ਖਾਲਸਾ ਪ੍ਰਬੰਧਕਾਂ ਤੱਕ ਪਹੁੰਚਿਆ ਸੀ। ਜਿਸ ਤਰ੍ਹਾਂ ਹੁਣ ਕੌਮੀ ਜਥੇਦਾਰ ਸ਼੍ਰੀ ਅਕਾਲ ਤਖਤ ਸਾਹਿਬ ਭਾਈ ਜਗਤਾਰ ਸਿੰਘ ਹਵਾਰਾ ਦਾ ਉਸ ਪਾਰਲੀਮੈਂਟ ਬਣਾਉਣ ਬਾਰੇ ਆਇਆ ਹੈ, ਉਸ ਨੂੰ ਅਸੀਂ ਸਿਰ ਮੱਥੇ ਮੰਨਦੇ ਹਾਂ, ਜੋ ਕਿ ਜ਼ਰੂਰ ਬਣਾਉਣੀ ਚਾਹੀਦੀ ਹੈ। ਪਰ ਜਿਸ ਤਰੀਕੇ ਨਾਲ ਉਸ ਵਿੱਚ ਮੈਂਬਰਾਂ ਦੀ ਚੋਣ ਹੋ ਰਹੀ ਹੈ ਉਹ ਠੀਕ ਤਰੀਕਾ ਨਹੀਂ ਹੈ, ਕਿਉਂਕਿ ਚੋਣਕਰਤਾ ਨੂੰ ਚਾਹੀਦਾ ਹੈ ਹਰ ਦੇਸ਼ ਦੀਆਂ ਸਥਾਨਕ ਪੰਥਕ ਜਥੇਬੰਦੀਆਂ ਹੀ ਆਪਣੇ ਨੁਮਾਇੰਦਿਆਂ ਦੀ ਚੋਣ ਕਰਨ, ਜਿਸ ਦਾ ਮਾਪਦੰਡ ਹਰ ਉਸ ਬੰਦੇ ਦੀ ਜਿਸ ਦੀ ਚੋਣ ਪੰਥਕ ਪਿਛੋਕੜ ਅਤੇ ਖਾਲਿਸਤਾਨ ਬਾਰੇ ਕਿੰਨੀ ਕੁ ਸਪਸ਼ਟਤਾ ਹੈ ਅਤੇ ਕਿੰਨਾ ਕੁ ਉਹਨਾਂ ਨੁਮਾਇੰਦਿਆਂ ਅਤੇ ਇੰਡੀਅਨ ਕੌਂਸਲੇਟਾਂ ਨੂੰ ਜੁੱਤੀ ਦੀ ਠੋਕਰ ਤੇ ਰੱਖਣ ਦੀ ਹਿੰਮਤ ਰੱਖਦੇ ਨੇ। ਕਿਉਂਕਿ ਇੰਡੀਅਨ ਕੌਂਸਲੇਟਾਂ ਨੇ ਖਾਲੀ ਚੈੱਕ ਅਤੇ ਵੋਟ ਅਤੇ ਵੇਟ ਬਹੁਤ ਪਾਉਣਾ ਹੈ। ਸਭ ਤੋਂ ਵੱਡੀ ਗੱਲ ਆਈ ਕਿਉਂ ਕਿੰਨਾ ਹੈ ਨਿੱਜੀ ਤੌਰ ਤੇ ਉਹਨਾਂ ਸੱਜਣਾ ਦਾ। ਇੱਕ ਪਾਸੇ ਤੁਹਾਡੇ ਵਰਗੇ ਸਿੱਖ ਵਿਦਵਾਨ ਹਨ ਅਤੇ ਦੂਜੇ ਪਾਸੇ ਜੇ ਤੁਹਾਡੇ ਵਰਗੇ ਨਹੀਂ ਤਾਂ ਤੁਹਾਡੇ ਤੋਂ ਅੱਧੇ IQ ਵਾਲੇ ਸੱਜਣ ਉਸ ਵਿੱਚ ਜ਼ਰੂਰ ਹੋਣ, ਜਿਸ ਬਾਰੇ ਸਥਾਨਕ ਪੰਥਕ ਜਥੇਬੰਦੀਆਂ ਹੀ ਸਹੀ ਚੋਣ ਕਰ ਸਕਦੀਆਂ ਨੇ। ਪਰ ਆਸਟ੍ਰੇਲੀਆ ਵਿੱਚ ਜਿਹੜੇ ਕੁਝ ਬੰਦੇ ਦੀ ਚੋਣ ਹੋਈ ਹੈ ਅਤੇ ਉਹ ਅੱਗੋਂ ਵੀ ਚੋਣ ਕਰ ਰਹੇ ਨੇ, ਉਸ ਬਾਰੇ ਸਾਡੀਆਂ ਸਥਾਨਕ ਪੰਥਕ ਜਥੇਬੰਦੀਆਂ ਬਿਲਕੁਲ ਸਹਿਮਤ ਨਹੀਂ ਹਨ,
ਕਿਉਂਕਿ ਉਹ ਸੱਜਣ ਇਸ ਮਹਾਨ ਸੰਸਥਾ ਦੇ ਕਾਬਲ ਨਹੀਂ ਹਨ ਅਤੇ ਇਸ ਬਾਰੇ ਤੁਸੀਂ ਪਤਾ ਕੌਮੀ ਆਵਾਜ਼ ਰੇਡੀਓ ਦੇ ਪ੍ਰਬੰਧਕਾਂ ਅਤੇ ਆਪਣੇ ਪ੍ਰੋਗਰਾਮ ਵਿੱਚ ਕੌਮੀ ਆਵਾਜ਼ ਤੇ ਪੰਥਕ ਜਥੇਬੰਦੀਆਂ ਤੋਂ ਔਨ 에ਅਰ ਵੀ ਕਰ ਸਕਦੇ ਹੋ। ਜੋ ਤੁਸੀਂ ਠੀਕ ਸਮਝਦੇ ਹੋ ਤਾਂ ਦਾਸ ਨਾਲ ਫੋਨ ਤੇ ਗੱਲ ਵੀ ਕਰ ਸਕਦੇ ਹੋ। ਗੁਰਫਤਿਹ ਜੀ। ਔਰ ਰਣਜੀਤ ਸਿੰਘ ਹੋਰਾਂ ਨੇ ਥੱਲੇ ਲਿਖਿਆ, ਇਟ ਇਜ਼ ਫਰਮ 1984 ਦ ਐਂਟੀ ਸਿੱਖ ਵਾਇਲੈਂਸ ਐਂਡ ਆਫਟਰ ਬਾਈ ਸੰਜੇ ਸੂਰੀ। ਇਹ ਸਾਡੇ ਡਾਕਟਰ ਸਾਹਿਬ ਨੇ ਇਸ ਨੂੰ ਮੈਂਸ਼ਨ ਕੀਤਾ। ਵੀਰ ਅਮਰਜੀਤ ਸਿੰਘ ਹੋਰਾਂ ਦਾ ਜਿਹੜਾ ਕੰਸਰਨ ਹੈ ਵਰਲਡ ਸਿੱਖ ਪਾਰਲੀਮੈਂਟ ਬਾਰੇ ਔਰ ਉਹਦੇ 'ਚ ਜਿਹੜੇ ਸ਼ਮੂਲੀਅਤ ਬਾਰੇ ਕਾਫੀ ਜਾਇਜ਼ ਹੈ। ਔਰ ਕਿਉਂਕਿ ਪਹਿਲਾਂ ਇਸ ਬਾਰੇ ਅਸੀਂ ਵੀ ਇੰਤਜ਼ਾਰ 'ਚ ਸੀ ਕਿ ਜਥੇਦਾਰ ਹਵਾਰਾ ਇਸ ਨੂੰ ਜਦੋਂ ਤੱਕ ਪਬਲਿਕਲੀ ਐਂਡੋਰਸ ਨਾ ਕਰਨ ਉਦੋਂ ਤੱਕ ਇਹਦੀ ਕ੍ਰੈਡੀਬਿਲਿਟੀ ਨਹੀਂ ਹੋਏਗੀ। ਮੈਂ ਯੂਬਾ ਸਿਟੀ ਸੀ ਜਦੋਂ ਇਸ ਬਾਰੇ ਆਇਆ। ਸੋ ਜ਼ਾਹਰ ਹੈ ਵੀ ਆਉਣ ਵਾਲੇ ਪੀਰੀਅਡ 'ਚ ਅਸੀਂ ਜਿਹੜੇ ਇਸ ਨਾਲ ਜੁੜੇ ਹੋਏ ਸਾਰੇ ਕੀ ਪਲੇਅਰ ਨੇ ਬਾਹਰ, ਉਹਨਾਂ ਦੇ ਨਾਲ ਗੱਲਬਾਤ ਕਰਾਂਗੇ ਔਰ ਇਸ ਗੱਲ ਨੂੰ ਯਕੀਨੀ ਬਣਾਉਣ ਦੀ ਕੋਸ਼ਿਸ਼ ਕਰਾਂਗੇ ਕਿ ਪੰਥਕ ਵਿਚਾਰਧਾਰਾ ਵਾਲੇ ਸਿੱਕੇਬੰਦ ਸੱਜਣ ਵੀਰ ਭੈਣਾਂ ਹੀ ਇਸ ਦਾ ਹਿੱਸਾ ਬਣ। ਜੀ ਡਾਕਟਰ ਸਾਹਿਬ, ਪ੍ਰੋਗਰਾਮ ਦੇ ਸਮਾਂ ਸੀਮਾ ਮੁੱਖ ਰੱਖਦੇ ਆਪਾਂ ਅੱਜ ਦਾ ਵਿਚਾਰੀ ਲਵਾਂਗੇ ਜੀ ਡਾਕਟਰ ਸਾਹਿਬ। ਐਂਡ ਵਾਲਾ ਇਸ਼ੂ ਨਹੀਂ ਹੋਏਗਾ। ਘੜੀ ਵੱਲ ਦੇਖ ਰਹੇ ਅੱਜ ਮੈਸੇजेस ਲੰਬੇ ਸਨ ਜੀ, ਪਰ ਇਹ ਵੀ ਜ਼ਰੂਰੀ ਹੁੰਦੇ ਨੇ। ਅਸੀਂ ਆਪਣੇ ਦਰਸ਼ਕਾਂ ਨੂੰ ਜ਼ਰੂਰ ਵਕਤ ਦੇਣਾ ਚਾਹੁੰਦੇ ਹਾਂ। ਬਿਲਕੁਲ। ਹਾਂ, ਅਸੀਂ ਉਹਨਾਂ ਦਾ ਸੈਗਮੈਂਟ ਘਟਾਉਂਦੇ ਹੁਣ ਐਵੇਂ ਕਾਰਨਰ ਤੇ ਹੀ ਲਾਇਆ ਹੋਇਆ ਜੀ। ਜਿਵੇਂ ਥਰਸਡੇ ਦੇ ਪ੍ਰੋਗਰਾਮ 'ਚ ਵੀਰਵਾਰ ਨੂੰ ਅਸੀਂ ਭਗਤ ਰਵਿਦਾਸ ਜੀ ਦੀ ਬਾਣੀ ਤੇ ਵਿਚਾਰ ਕਰਦੇ ਹਾਂ। 40 ਸ਼ਬਦ ਉਹਨਾਂ ਦੇ ਗੁਰੂ ਗ੍ਰੰਥ ਸਾਹਿਬ 'ਚ ਨੇ ਔਰ ਅਸੀਂ ਆਲਮੋਸਟ 25 ਤੋਂ ਜ਼ਿਆਦਾ ਸ਼ਬਦ ਵਿਚਾਰ ਚੁੱਕੇ ਹਾਂ। ਅੱਜ ਦਾ ਸ਼ਬਦ ਬਿਲਾਵਲ ਰਾਗ ਦਾ ਹੈ। ਬਿਲਾਵਲ ਬਾਣੀ ਰਵਿਦਾਸ ਭਗਤ ਕੀ, ਇੱਕ ਓੰਕਾਰ ਸਤਿਗੁਰ ਪ੍ਰਸਾਦ। दारद देख सब को हंसे ऐसी दशा हमारी, अष्ट दशा सिद्ध कर तले सब कृपा तुम्हारी। तू जानत मैं किछ नहीं पवखंडन राम, सगल जी शरणागति प्रभ पूरण काम। ਹੁਣ ਜ਼ਾਹਰ ਹੈ ਵੀ ਇਸ ਸ਼ਬਦ ਦੇ ਵਿੱਚ ਰਹਾਉ ਦੀ ਪੰਗਤ ਸਗਲ ਜੀ ਸ਼ਰਨਾਗਤੀ ਪ੍ਰਭ ਪੂਰਨ ਕਾਮ, ਇਸ ਨੂੰ ਆਧਾਰ ਬਣਾਇਆ ਕਿ ਜਿਹੜੇ ਸਾਰੇ ਜੀਵ ਜੰਤ ਨੇ ਉਸ ਵਾਹਿਗੁਰੂ ਦੀ ਸ਼ਰਨ ਦੇ ਵਿੱਚ ਨੇ ਔਰ ਜੇ ਉਸ ਦੀ ਸ਼ਰਨ 'ਚ ਆ ਜਾਈਏ ਪ੍ਰਭ ਪੂਰਨ ਕਾਮ ਤਾਂ ਜੀਵਨ ਦੇ ਸਾਰੇ ਹੀ ਕੰਮ ਸੌਰ ਜਾਂਦੇ ਨੇ, ਪੂਰੇ ਹੋ ਜਾਂਦੇ ਨੇ। ਔਰ ਉਹਨਾਂ ਨੇ ਆਪਣੀ ਗਰੀਬੀ ਤੋਂ ਗੱਲ ਸ਼ੁਰੂ ਕੀਤੀ। दारद देख सब को हसे ऐसी दशा हमारी। दारद कहते ने दरिद्र गरीबी नूं, कि मेरी गरीबी नूं देख के सारे ही हसदे सन, मेरी इहो जही दशा सी। अष्ट दशा सिद्ध कर तले, अष्ट दशा 8 ते 10 18 सिद्ध सिद्धियां, 9 निधियां 18 सिद्धियां गिणियां जांदियां ने ਜਿਹੜੀਆਂ स्पिरिचुअल पावर्स ਦੇ ਤੌਰ ਦੇ ਉੱਤੇ ਸਿੰਬੋਲਿਜ਼ਮ ਵੀ ਬਣ ਗਏ ਜੀ। ਪਰ ਭਗਤ ਜੀ ਕਹਿੰਦੇ ਨੇ ਵੀ ਇੱਕ ਪਾਸਾ ਉਹ ਸੀ ਕਿ ਦਾਰਦ ਦੇਖ ਸਭ ਕੋ ਹੱਸੈ, ਕਿ ਮੇਰੀ ਗਰੀਬੀ ਦੇਖ ਕੇ ਸਾਰੇ ਹੱਸਦੇ ਸੀ। ਪਰ ਅੱਜ 18 ਸਿੱਧੀਆਂ ਕਰ ਤਲੇ, ਕਰ ਕਹਿੰਦੇ ਨੇ ਹੱਥ ਨੂੰ, ਤਲੇ ਤਲੀ, ਅੱਜ 18 ਸਿੱਧੀਆਂ ਜਿਹੜੀਆਂ ਨੇ ਮੇਰੇ ਹੱਥ ਦੀ ਤਲੀ ਦੇ ਉੱਤੇ ਨੇ। ਸਭ ਕਿਰਪਾ ਤੁਮਾਰੀ, ਹੇ ਵਾਹਿਗੁਰੂ ਇਹ ਤੇਰੀ ਕਿਰਪਾ ਦੇ ਨਾਲ ਹੀ ਸੰਭਵ ਹੋਇਆ ਜੀ। ਸਭ ਕਿਰਪਾ ਤੁਮਾਰੀ, ਤੂੰ ਜਾਣਤ ਮੈਂ ਕਿਛ ਨਹੀਂ ਪਵਖੰਡਨ ਰਾਮ। ਤੂੰ ਜਾਣਦਾ ਕਿ ਮੈਂ ਕੁਛ ਨਹੀਂ ਹੈ, ਤੂੰ ਹੀ ਭਵ ਖੰਡਨ ਜਨਮ ਮਰਨ ਤੋਂ ਨਿਵਾਰਨ ਵਾਲਾ। ਸਗਲ ਜੀ ਸ਼ਰਨਾਗਤੀ ਪ੍ਰਭ ਪੂਰਨ ਕਾਮ, ਸਾਰੇ ਜੀ ਤੇਰੀ ਸ਼ਰਨ ਚ ਨੇ, ਤੂੰ ਸਭ ਦੀਆਂ ਹੀ ਮਨਸ਼ਾ ਡਿਜ਼ਾਇਰਸ ਪੂਰੀਆਂ ਕਰਨ ਵਾਲਾ। ਜੋ ਤੇਰੀ ਸ਼ਰਨਾਗਤਾ ਤਿਨ ਨਾਹੀ ਭਾਰ, ਊਚ ਨੀਚ ਤੁਮ ਤੇ ਤਰੇ ਆਲਜ ਸੰਸਾਰ। ਕਿ ਜੋ ਵੀ ਤੇਰੀ ਸ਼ਰਨ ਦੇ ਵਿੱਚ ਆ ਗਿਆ, ਸ਼ਰਨਾਗਤਾ ਸ਼ਰਨਾਗਤ ਜਿਹੜਾ ਵੀ ਤੇਰੀ ਸ਼ਰਨ 'ਚ ਹੈ, ਤਿੰਨ ਨਾ ਹੀ ਭਾਰ, ਫਿਰ ਉਹਨਾਂ ਤੋਂ ਸਭ ਕਿਸਮ ਦੀਆਂ ਜ਼ਿੰਮੇਵਾਰੀਆਂ ਦੇ ਭਾਰ ਖਤਮ ਹੋ ਗਏ। ਊਚ ਨੀਚ ਤੁਮ ਤੇ ਤਰੇ, ਤੇਰੀ ਸ਼ਰਨ 'ਚ ਆਉਣ ਵਾਲਾ ਉੱਚੀ ਜਾਤ ਦਾ, ਨੀਵੀਂ ਜਾਤ ਦਾ, ਅਮੀਰ ਹੈ, ਗਰੀਬ ਹੈ, ਸੋਹਣਾ ਹੈ, ਕਰੂਪ ਹੈ, ਕੋਈ ਵੀ ਉਸ ਦਾ ਊਚ ਨੀਚ ਕੋਈ ਵੀ ਹੈ। ਆਲਜ ਸੰਸਾਰ, ਜਿਹੜਾ ਤੇਰੀ ਸ਼ਰਨ ਚ ਆ ਗਿਆ, ਆਲਜ ਹੁੰਦਾ ਜੰਜਾਲ ਤੋਂ ਛੁੱਟ ਜਾਣਾ, ਉਹ ਘਰ ਦੇ ਜੰਜਾਲਾਂ ਚੋਂ ਮੁਕਤ ਹੋ ਜਾਂਦਾ ਹੈ, ਮੁਕਤ ਹੋ ਗਿਆ। ਕਹਿ ਰਵਿਦਾਸ ਅਕਥ ਕਥਾ ਬਹੁ ਕਾਏ ਕਰੀਜੇ। ਰਵਿਦਾਸ ਜੀ ਕਹਿੰਦੇ ਨੇ ਕਿ ਹੇ ਵਾਹਿਗੁਰੂ ਤੇਰੀ ਕਥਾ, ਕਥਾ ਕਥਨ ਨੂੰ ਕਹਿੰਦੇ ਨੇ, ਤੇਰੇ ਗੁਣਾਂ ਦਾ ਵਰਣਨ ਅਕਥ ਹੈ, ਉਸ ਨੂੰ ਕਥਿਆ ਨਹੀਂ ਜਾ ਸਕਦਾ, ਉਹਦੀ ਕੋਈ ਲਿਮਟ ਨਹੀਂ ਹੈ। ਜਿੰਨੇ ਗੁਣ ਤੇਰੇ ਗਾਓ ਉਸ ਤੋਂ ਵੀ ਅੱਗੇ ਹੋਰ ਗੁਣਾਂ ਦਾ ਤੂੰ ਮਾਲਕ ਹੈ।
ਕਹਿ ਰਵਿਦਾਸ ਕਥ ਕਥਾ ਬਹੁ ਕਾਇ ਕਰੀਜੇ। ਬਹੁਤੀ ਗੱਲ ਕਾਹਨੂੰ ਕਰੀਏ, ਬਹੁਤੀ ਗੱਲ ਕਿਉਂ ਕਰੀਏ, ਕਾਹਨੂੰ ਕਰੀਏ। ਜੈਸਾ ਤੂੰ ਤੈਸਾ ਤੂੰ ਹੀ, ਕਿਆ ਉਪਮਾ ਦੀਜੈ। ਕਿ ਤੇਰੇ ਵਰਗਾ ਤੂੰ ਹੀ। ਜਦੋਂ ਅਸੀਂ ਗੁਣ ਗਾਇਨ ਕਰਦੇ ਹਾਂ ਕਿਸੇ ਦੇ, ਤੇ ਅਸੀਂ ਹਮੇਸ਼ਾ ਮੁਕਾਬਲਤਨ ਕਰਦੇ ਹਾਂ ਕਿ ਉਹਦੇ ਵਾਂਗ ਦਿਆਲੂ ਹੈ, ਉਹਦੇ ਵਾਂਗ ਤਿਆਗੀ ਹੈ। ਉਹ ਕਹਿੰਦੇ ਵੀ ਤੇਰੇ ਵਰਗਾ ਤਾਂ ਤੂੰ ਹੀ ਹੈ, ਕਿਉਂਕਿ ਰੱਬ ਇੱਕੋ ਹੈ ਔਰ ਉਸ ਰੱਬ ਦਾ ਕੋਈ ਸ਼ਰੀਕ ਨਹੀਂ ਹੈ। ਜੈਸਾ ਤੂੰ ਤੈਸਾ ਤੂੰ ਹੀ, ਕਿਆ ਉਪਮਾ ਦੀਜੈ। ਅਸੀਂ ਹੋਰ ਕਿਹੜੀ ਉਪਮਾ, ਕਿਹੜਾ ਮੁਕਾਬਲਾ, ਕਿਹਦੇ ਨਾਲ ਤੁਹਾਡੀ ਜਿਹੜੀ ਹੈ ਉਹ ਤਸ਼ਬੀਹ ਕਰ ਸਕਦੇ ਹਾਂ, ਤੁਹਾਡਾ ਮੁਕਾਬਲਾ ਕਰ ਸਕਦੇ ਹਾਂ। ਸੋ ਇਹ ਅੱਜ ਦਾ ਵਿਚਾਰ ਜੀ। ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਅੱਜ ਦੇ ਅਹਿਮ ਇਸ਼ੂ ਤੇ ਅੱਜ ਦਾ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝਾ ਕੀਤਾ। ਇਸ ਨਾਲ ਆਪਣੇ ਵਿਊਅਰਸ ਕੋਲ ਲੈਣੀ ਇਜਾਜ਼ਤ। ਵਿਊਅਰਸ ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਆਪਣੇ ਕੀਮਤੀ ਸਮੇਂ ਵਿੱਚੋਂ ਸਮਾਂ ਕੱਢ ਕੇ ਸਾਨੂੰ ਆਪਣੇ ਰਾਏ ਤੇ ਸੁਝਾਅ ਭੇਜੇ ਨੇ। ਤਾਂ ਭੇਜਦੇ ਰਹਿਣਾ ਸਾਡੇ ਇਸ ਪਤੇ ਤੇ SOS@TV4.tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਸਾਹਮਣੇ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਮੇਰਾ ਸੁਣਾਗਿਆ ਦਿਓ। ਦੇਖਦੇ ਰਹੋ TV4। ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।